ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਨਨਕਾਣਾ ਸਾਹਿਬ, ਜਿੱਥੇ ਰਾਜਾ ਰਣਜੀਤ ਸਿੰਘ ਉਹਨਾਂ ਦੀ ਬਰਸੀ ਦੇ ਮੌਕਾ ਤੇ ਆਏ ਹੋਏ ਯਾਤਰੀਆਂ ਨਾਲ ਗੱਲਬਾਤ ਕਰ ਰਹੇ ਹਾਂ ਔਰ ਉਹਨਾਂ ਕੋਲੋਂ ਪਾਕਿਸਤਾਨ ਦੇ ਲੋਕਾਂ ਦੇ ਮੁਤਲਕ, ਪਾਕਿਸਤਾਨ ਦੀ ਆਵਾਮ ਦੇ ਮੁਤਲਕ ਉਹ ਪੁੱਛ ਰਹੇ ਹਾਂ ਕਿ ਉਹਨਾਂ ਨਾਲ ਕਿਸ ਤਰ੍ਹਾਂ ਪਿਆਰ ਵਰਤਾਅ ਕੀਤਾ। ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਸਭ ਠੀਕ। ਨਾਮ ਦੱਸੋ ਆਪਣਾ ਕੀ ਹੈ? ਪ੍ਰੀਤਮ ਸਿੰਘ। ਹਾਂਜੀ, ਪ੍ਰੀਤਮ ਸਿੰਘ। ਅੱਛਾ, ਕਿਸ ਤਰ੍ਹਾਂ ਲੱਗਾ ਤੁਹਾਨੂੰ ਪਾਕਿਸਤਾਨ? ਸਾਨੂੰ ਤੇ ਵਧੀਆ ਲੱਗਾ। ਅਸੀਂ ਬਾਬੇ ਨਾਨਕ ਦੇ ਵੀ ਜਨਮ ਦਿਨ ਤੇ ਆਏ ਹਾਂ। ਅੱਛਾ, ਉਦੋਂ ਵੀ ਵਧੀਆ ਲੱਗਾ, ਹੁਣ ਵੀ ਵਧੀਆ ਲੱਗਾ। ਯਾਨੀ ਜਿੰਨੀ ਵਾਰੀ ਵੀ ਆਓ ਵਧੀਆ ਹੀ ਲੱਗਦਾ ਹੈ। ਸਾਨੂੰ ਤੇ ਵਧੀਆ ਲੱਗਦਾ ਕਿ ਕਿਸੇ ਨੂੰ ਬੁਰਾ ਲੱਗੇ। ਕਿਹੜੇ ਏਰੀਆ 'ਚੋਂ ਆਏ ਆ? ਅਸੀਂ ਉੱਤਰ ਪ੍ਰਦੇਸ਼ ਰਾਮਪੁਰ ਯੂਪੀ ਚੋਂ। ਜਨਾਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਬਹੁਤ ਚੜ੍ਹਦੀ ਕਲਾ ਜੀ। ਕਿਹੜੇ ਇਲਾਕੇ 'ਚੋਂ ਆਏ ਆ ਜੀ? ਸਾਡਾ ਡਿਸਟ੍ਰਿਕਟ ਮੋਗਾ ਪੰਜਾਬ ਵਿੱਚ, ਇੰਡੀਆ 'ਚੋਂ, ਪੰਜਾਬ। ਅੱਛਾ, ਮੋਗੇ ਖਾਸ ਸ਼ਹਿਰ 'ਚੋਂ? ਨਹੀਂ, ਸਾਡਾ ਧਰਮਕੋਟ ਤਹਿਸੀਲ ਹੈ, ਧਰਮਕੋਟ ਸ਼ਹਿਰ 'ਚੋਂ। ਨਾਲ ਹੋ ਜਾਓ, ਇੱਧਰ ਆ ਜਾਓ, ਸਾਰੇ ਆ ਜਾਓ ਇੱਧਰ। ਅੱਛਾ, ਕੀ ਨਾਂ ਜੀ ਆਪਣਾ? ਬਲਵੰਤ ਸਿੰਘ ਜੀ। ਬਲਵੰਤ ਸਿੰਘ। ਹਾਂਜੀ। ਅੱਛਾ ਜੀ, ਹੋਰ ਸੁਣਾਓ ਫਿਰ ਕਿੱਦਾਂ ਪਾਕਿਸਤਾਨ ਆ ਕੇ ਕਿਸ ਬਹੁਤ ਵਧੀਆ ਲੱਗਿਆ ਜੀ। ਅੱਛਾ, ਬਹੁਤ ਵਧੀਆ ਲੱਗਿਆ। ਗੱਲਬਾਤ ਸੁਣਾਓ। ਦੇਖੋ ਸਾਡੇ ਗੁਰੂ ਗੱਲਬਾਤ ਬਹੁਤ ਵਧੀਆ ਹੈ। ਹੁਣ ਤਾਂ ਇਹ ਕਹਿੰਦੇ ਬਾਰਡਰ ਖੁੱਲ੍ਹ ਜਾਣਾ ਚਾਹੀਦਾ, ਬਾਰਡਰ ਕੋਲ ਸੰਗਤ ਆਵੇ ਜਾਵੇ, ਗੁਰੂ ਘਰ ਦਰਸ਼ਨ। ਤੁਸੀਂ ਉੱਧਰ ਜਾਓ, ਤੁਹਾਡੇ ਧਾਮ ਉੱਧਰ, ਸਾਡੇ ਇੱਧਰ ਹੈ। ਇੱਕ ਦੂਜੇ ਮਿਲੋ, ਤੁਹਾਡੇ ਰਿਸ਼ਤੇਦਾਰ ਉੱਧਰ, ਸਾਡੇ ਇੱਧਰ ਹੈ। ਅਸੀਂ ਤਾਂ ਇਹ ਵੀ ਤਜਵੀਜ਼ ਰੱਖੀ ਹੈ ਜੀ ਹਕੂਮਤ ਪਾਕਿਸਤਾਨ ਦੇ ਅੱਗੇ ਕਿ ਇੱਕ ਵਾਘੇ ਬਾਰਡਰ ਤੇ ਵੀ ਇੱਕ ਐਸਾ ਸਾਂਝਾ ਹਾਲ ਬਣਨਾ ਚਾਹੀਦਾ ਜਿਹਦੇ ਵਿੱਚ ਤੁਸੀਂ ਆ ਕੇ ਇੱਕ ਦੂਸਰੇ ਨਾਲ ਮੁਲਾਕਾਤ ਕਰ ਸਕੋ। ਤੁਹਾਡਾ ਕੀ ਖਿਆਲ ਹੈ? ਬਿਲਕੁਲ ਸਹੀ ਖਿਆਲ, ਬਿਲਕੁਲ ਨੇਕ ਖਿਆਲ ਹੈ ਜੀ। ਇਨਸ਼ਾਅੱਲਾ ਪਾਕਿਸਤਾਨ ਦੀ ਗਵਰਨਮੈਂਟ ਇਸ ਬਾਰੇ ਸੋਚੇਗੀ ਵੀ। ਇੰਡੀਆ ਨੇ ਕਹਾਂ ਭਾਈ ਸੋਚੋ, ਇੰਡੀਆ ਕੋਲ ਲਿਖ ਕੇ ਚਿੱਠੀ, ਇੰਡੀਆ ਲਿਖ ਕੇ ਚਿੱਠੀ ਪਾਵਾਂਗੇ ਅਸੀਂ ਵੀ ਸਾਡੇ ਬਾਰਡਰ ਖੋਲੋ, ਸੋਚੋ ਜਿਹਦੇ ਗੁਰੂ। ਹਾਂਜੀ ਭੈਣ ਜੀ, ਕੀ ਹਾਲ ਚਾਲ ਹੈ ਜੀ? ਠੀਕ ਹੈ ਜੀ, ਵਧੀਆ ਜੀ। ਹਾਂਜੀ, ਆਪਣਾ ਬਲਬੀਰ ਕੌਰ ਜੀ। ਕਿਹੜੇ ਜਗ੍ਹਾ ਤੋਂ ਆਏ ਤੁਸੀਂ? ਅਸੀਂ ਅੰਮ੍ਰਿਤਸਰ ਤੋਂ ਜੀ। ਅੰਮ੍ਰਿਤਸਰ ਤੋਂ। ਹਾਂਜੀ। ਕਿੱਦਾਂ ਲੱਗਾ ਫਿਰ ਤੁਹਾਨੂੰ ਆ ਕੇ? ਸਾਨੂੰ ਬਹੁਤ ਖੁਸ਼ੀ ਹੋਈ ਜੀ, ਇੱਥੇ ਪਾਕਿਸਤਾਨ ਆ ਕੇ ਇੰਨੀ ਖੁਸ਼ੀ ਮਿਲੀ ਕਿ ਅਸੀਂ ਤੁਹਾਨੂੰ ਦੱਸ ਹੀ ਨਹੀਂ ਸਕਦੇ। ਅੱਛਾ, ਹਾਂਜੀ, ਅਸੀਂ ਪਹਿਲੀ ਵਾਰੀ ਆਏ ਹਾਂ। ਪਹਿਲੀ ਵਾਰੀ ਆਏ? ਹਾਂਜੀ। ਜਦੋਂ ਬਾਰਡਰ ਉਥੋਂ ਲੰਘੇ ਤੁਸੀਂ ਆ ਗਏ, ਲਾਹੌਰ ਆ ਗਏ, ਤੁਸੀਂ ਕੀ ਫੀਲ ਕੀਤਾ? ਅਸੀਂ ਬਹੁਤ ਵਧੀਆ ਫੀਲ ਕੀਤਾ ਜੀ, ਸਾਨੂੰ ਬਹੁਤ ਹੀ ਵਧੀਆ ਲੱਗਿਆ। ਖਾਣਾ ਵੀ ਵਧੀਆ ਮਿਲਿਆ, ਰਹਿਣ ਸਹਿਣ ਵੀ ਬਹੁਤ ਮਿਲਿਆ, ਤੇ ਸਾਨੂੰ ਇੱਧਰਲੇ ਪਾਕਿਸਤਾਨ ਦੇ ਜਿਹੜੇ ਲੋਕ ਨੇ ਬਹੁਤ ਹੀ ਵਧੀਆ ਲੱਗੇ ਸਾਨੂੰ। ਆਪਣਾ ਕੀ ਨਾਂ ਜੀ? ਮਿੰਦਰ ਕੌਰ। ਅੱਛਾ, ਮੈਂ ਹਰਿਆਣਾ ਅੰਬਾਲਾ ਤੋਂ ਹਾਂ। ਅੱਛਾ ਜੀ। ਮੈਂ ਆਪਣੇ ਦਾਦਕੇ ਤੇ ਨਾਨਕਿਆਂ ਦੀ ਭੂਮੀ ਬਹੁਤ ਮਜ਼ੇ ਨਾਲ ਦੇਖੀ ਹੈ। ਦੋ ਚਾਰ ਵਾਹਿਗੁਰੂ ਮੈਨੂੰ ਮੇਰੇ ਵਾਲਿਦਾ ਨਹੀਂ। ਆਪਣੇ ਨਾਨਕੇ ਦਾਦਕੇ ਤੋਂ ਕਿਹੜੀ ਜਗ੍ਹਾ ਤੋਂ? ਰਾਵਲਪਿੰਡੀ ਤੋਂ, ਕਲਰਸ ਤੋਂ ਹੈ ਮੇਰੇ ਨਾਨਕੇ। ਲੇਕਿਨ ਮੇਰੇ ਜਿਹੜੇ ਵੱਡੇ ਵਡੇਰੇ ਆ ਉਹ ਨਹੀਂ ਪਹੁੰਚ ਸਕੇ ਜਦ 1947 ਤੋਂ ਬਾਅਦ। ਹਾਂਜੀ ਬੇਟਾ ਜੀ, ਕੀ ਹਾਲ ਚਾਲ ਆ? ਵਧੀਆ, ਤੁਸੀਂ ਸੁਣਾਓ? ਤੇ ਕੀ ਨਾਂ ਆਪਣਾ? हरविंद्र कौर। अच्छा अच्छा, माशाल्लाह माशाल्लाह। ਤੇ ਕਿੱਦਾਂ ਲੱਗਾ ਪਾਕਿस्तान ਆ ਕੇ? बहुत अच्छा लगा। अच्छा, हाँ जी, बढ़िया लगा। ਤੁਸੀਂ ਪਹਿਲੀ ਵਾਰੀ ਆਏ ਹੋ? हाँ जी, अच्छा, बहुत अच्छा वेलकम किया आप लोगों ने हमारा, बहुत अच्छा। ਬਣਨਾ ਜੀ ਸਾਡੇ ਪ੍ਰਾਹੁਣੇ। हाँ जी नहीं, ਅਸੀਂ ਵੀ ਚਾਹੁੰਦੇ ਕਿ बहुत ਵਧੀਆ ਲੱਗਾ, ਬਹੁਤ ਖੁਸ਼ੀ ਹੋਈ। ਆਓ ਇੰਡੀਆ ਆਓ, ਅਸੀਂ ਵੀ ਤੁਹਾਡਾ ਵੈਲਕਮ ਕਰੀਏ। ਸਾਡੀ ਸਰਕਾਰ ਅਸੀਂ ਇਹੀ ਚਾਹੁੰਦੇ ਹਾਂ ਜੀ, ਪ੍ਰਾਹੁਣੇ ਇੱਕ ਦੂਜੇ ਦੇ ਆ ਕਰਨਗੇ। ਉਹ ਤੇ ਹੈ ਹੀ। ਚਾਹੁੰਦੇ ਹਾਂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਸੱਚੇ ਪਾਤਸ਼ਾਹ ਸਾਨੂੰ ਇੱਕੋ ਹੀ ਕਰ ਦਿਓ, ਪਾਕਿਸਤਾਨ ਤੇ ਔਰ ਇੰਡੀਆ ਇੱਕੋ ਹੀ ਹੋ ਜੀ। ਆਪਣਾ ਕੀ ਨਾਂ ਜੀ? ਕਸ਼ਮੀਰ ਕੌਰ। ਕਸ਼ਮੀਰ ਕੌਰ। ਕਿਹੜਾ ਮਕਬੂਜ਼ਾ ਕਸ਼ਮੀਰ ਵਾਲਾ ਜਾਂ ਆਜ਼ਾਦ ਕਸ਼ਮੀਰ ਵਾਲਾ? ਦੋਵੇਂ ਸਮਝ ਲਓ ਤੁਸੀਂ। ਅਸੀਂ ਤੇ ਇਹੀ ਚਾਹੁੰਦੇ ਆ ਵੀ ਸਾਂਝੇ ਮਿੰਝੇ ਰਹੀਏ ਤੇ ਬਿਲਕੁਲ ਇੱਕ ਹੋ ਕੇ ਰਹੀਏ। ਅਸੀਂ ਚਾਹੁੰਦੇ ਆ ਵੀ ਸਾਡੇ ਬੱਚੇ ਵੀ ਆਉਣ, ਹੋਰ ਵੀ ਵੀਰ ਭਰਾ ਬਹੁਤ ਜ਼ਿਆਦਾ ਭੈਣਾਂ ਤੁਸੀਂ ਆਂਟੀ ਜੀ ਤਰਸਦੀਆਂ। ਕਿਹੜੇ ਏਰੀਆ ਚੋਂ ਆਏ ਹੋ? ਅਸੀਂ ਤਰਨਤਾਰਨ ਤੋਂ ਆਏ ਆ। ਅੰਮ੍ਰਿਤਸਰ ਹੀ ਪੈ ਜਾਂਦਾ ਹੈ, ਅੰਮ੍ਰਿਤਸਰ ਤੋਂ ਹੀ ਤਰਨਾ। ਹਾਂਜੀ 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 ਚਾਰ ਖੰਭਾ ਚੌਕ। ਹਾਂਜੀ ਹਾਂਜੀ। ਦੇਖ ਲਓ, ਸਾਨੂੰ ਲੱਗ ਗਿਆ ਪਤਾ ਹੌਲੀ ਹੌਲੀ ਵੀ ਸ਼ਹਿਰਾਂ ਦੇ ਨਾਲ ਕਿਹੜੇ ਕਿਹੜੇ ਪਿੰਡ ਆ। ਫਿਰ ਤੁਸੀਂ ਜਾਣਦੇ ਜੋ ਤਾਂ ਕਰਕੇ ਤੁਹਾਨੂੰ ਪਤਾ ਹੈ। ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰੀ ਆਏ ਅਸੀਂ। ਕਿੱਦਾਂ ਲੱਗਾ ਤੁਹਾਨੂੰ ਆ ਕੇ? ਬਹੁਤ ਵਧੀਆ ਲੱਗਾ, ਬਹੁਤ ਚੰਗਾ ਲੱਗਾ। ਸਾਡੇ ਪਾਕਿਸਤਾਨ ਦੀ ਆਵਾਮ, ਸਾਡੇ ਸਿਕਿਉਰਿਟੀ ਇਦਾਰੇ। ਤੇ ਇੱਕ ਅਲੱਗ ਕਿਸਮ ਦੀ ਖੁਸ਼ੀ ਹੋਈ ਇਹਨਾਂ ਨੂੰ ਵੇਖ ਕੇ। ਮੈਂ ਤਾਂ ਵੀਡੀਓ ਬਣਾਉਂਦੀ ਆਈ ਸਾਂ ਕਿ ਆ ਵੇਖੋ ਸਾਡੇ ਕਿੰਨੀ ਸਾਡੀ ਹਿਫਾਜ਼ਤ ਕਰ ਰਹੇ ਆ, ਸਾਨੂੰ ਕਿੰਨਾ ਵੀ ਸਾਡਾ ਦੇਖਭਾਲ ਕਰ ਰਹੇ ਆ। ਬਿਲਕੁਲ ਜੀ, ਇੰਨੀ ਗਰਮੀ ਦੇ ਵਿੱਚ ਦੇਖ ਲਓ ਵੀ ਕਿਸ ਤਰ੍ਹਾਂ ਦਾ ਲਿਬਾਸ ਪਾ ਕੇ ਤੁਹਾਡੀ ਸਿਕਿਉਰਿਟੀ ਲਈ ਖੜੇ ਆ। ਸਾਡੇ ਨਾਲ ਗਰਮੀ ਦੇ ਵਿੱਚ ਨਾਲ ਗਏ ਆ, ਨਾਲ ਆਏ ਆ, ਤੇ ਸਾਨੂੰ ਬਹੁਤ ਜ਼ਿਆਦਾ ਚੰਗਾ ਲੱਗਾ। ਤੁਸੀਂ ਦੱਸੋ ਜੀ ਅਵਤਾਰ ਸਿੰਘ ਜੀ, ਕੀ ਹਾਲ ਚਾਲ? ਬਹੁਤ ਵਧੀਆ ਜੀ, ਠੀਕ ਠਾਕ ਹੈ। ਬਹੁਤ ਚੰਗਾ ਲੱਗਾ। ਸਾਡੇ ਨਾਲ ਬਹੁਤ ਪਿਆਰ ਨਾਲ ਬੋਲਦੇ, ਸਾਨੂੰ ਬਹੁਤ ਚੰਗਾ ਲੱਗਾ। ਸਿਕਿਉਰਿਟੀ ਵਾਲੇ ਬਹੁਤ ਪਿਆਰ ਕਰਦੇ ਆ, ਫਿਰ ਹਾਲ ਚਾਲ ਹੀ ਪੁੱਛਦੇ ਆ। ਇਹ ਤਰਨਤਾਰਨ ਇੱਕ ਹੀ ਆ। ਅੱਛਾ 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 ਅੱਛਾ। ਆਦੇ ਸਾਨੂੰ ਬਹੁਤ ਪਿਆਰ ਲੱਗਾ। ਸਾਰੇ ਹੱਸ ਕੇ ਬੋਲਦੇ ਆ ਜਿੰਨੇ ਸਿਕਿਉਰਿਟੀ ਵਾਲੇ ਆ। ਬਹੁਤ ਚੰਗਾ ਲੱਗਾ। ਪਾਕਿਸਤਾਨ ਬਾਰੇ ਕੀ ਕਹਿਣਾ ਚਾਹੋਗੇ? ਪਾਕਿਸਤਾਨ ਬਹੁਤ ਵਧੀਆ ਜੀ, ਸਾਰੇ ਮਿਲ ਕੇ ਰਹਿਣਾ ਚਾਹੀਦਾ। ਸਾਨੂੰ ਤਾਂ ਬਹੁਤ ਸੋਹਣਾ ਲੱਗਾ। ਸਾਰਾ ਖੁੱਲ ਜੇ ਤੇ ਸਾਰੇ ਆਉਣ ਜਾਣ ਸਾਰੇ। ਉਹ ਜਿਹੜਾ ਮੈਂ ਤਜਵੀਜ਼ ਪੇਸ਼ ਕਰਦਾ ਹੁੰਦਾ ਕਿ
ਵਾਘੇ ਬਾਰਡਰ ਤੇ ਇੱਕ ਸਾਂਝਾ ਹਾਲ ਬਣਨਾ ਚਾਹੀਦਾ, ਤੁਹਾਡਾ ਉਹਦੇ ਬਾਰੇ ਹਾਂ ਵਧੀਆ ਚੰਗਾ ਬਹੁਤ ਬਣ ਜੇ ਬਹੁਤ ਵਧੀਆ ਜੂਗਾ ਬਣਨਾ ਚਾਹੀਦਾ ਜੀ ਬਣਨਾ ਚਾਹੀਦਾ। ਬਣ ਜੇ ਸਾਰੇ ਆਣ ਕੇ ਦਰਸ਼ਨ ਕਰਨ ਮਿਲਣਾਗੇ ਜੀ ਬਹੁਤ ਚੰਗਾ ਵਾ ਕਹਿ ਰਹੇ ਤੇ ਉਧਰ ਵੀ ਕਵਾਂਗੇ ਕਿ ਇਹ ਬਣਨਾ ਚਾਹੀਦਾ ਹੈ। ਹਾਂਜੀ ਇਹ ਬਣਨਾ ਚਾਹੀਦਾ ਹੈ। ਕਿਉਂਕਿ ਸਾਰੇ ਇਧਰੋਂ ਉਧਰ ਇੱਧਰ ਆਉਣੇ ਚਾਹੀਦੇ ਜਾਣੇ ਚਾਹੀਦੇ ਆ ਜੀ, ਸਾਰਿਆਂ ਨੂੰ ਇੱਕ ਹੋ ਕੇ ਰਹਿਣਾ ਚਾਹੀਦਾ। ਦੇਖੋ ਜੀ ਪੰਜਾਬੀ ਜਿੱਥੇ ਵੀ ਬੈਠਾ ਉਹਨੇ ਪੰਜਾਬੀ ਨਾਲ ਹੀ ਮਿਲਣਾ, ਉਹਦੇ ਨਾਲ ਹੀ ਮੇਲ ਵਰਤਾਰ ਜਿਹੜਾ ਅੱਛਾ ਹੋ ਸਕਦਾ ਹੈ। ਹਾਂਜੀ ਸਾਡਾ ਬਹੁਤ ਜ਼ਿਆਦਾ ਦਿਲ ਅੱਜ ਸਵੇਰ ਦਾ ਬਹੁਤ ਜ਼ਿਆਦਾ ਮਨ ਮਤਲਬ ਪਰੇਸ਼ਾਨ ਜਾ ਹੋ ਚੁੱਕਾ ਕਿ ਕਿੰਨੇ ਜਾਣੇ ਆ ਜਿਹੜੇ ਇੱਧਰ ਆਉਣਾ ਚਾਹੁੰਦੇ ਆ ਤੇ ਬੰਨਸ਼ ਵਿੱਚ ਵੱਜੇ ਹੋਏ ਆ ਤੇ ਨਹੀਂ ਇਸ ਤਰ੍ਹਾਂ ਬੰਨਸ਼ ਵਿੱਚ ਵੱਜੇ ਹੋਣੇ ਚਾਹੀਦੇ। ਇੱਕ ਖੁੱਲ੍ਹ ਹੋਣੀ ਚਾਹੀਦੀ ਅਲੱਗ ਕਿਸਮ ਦੀ ਵੀ ਜਿਹੜਾ ਸਾਰੇ ਖੁਸ਼ੀ ਦੇ ਨਾਲ ਇੱਧਰ ਆ ਸਕਣ, ਇੱਧਰੋਂ ਖੁਸ਼ੀ ਦੇ ਨਾਲ ਉੱਧਰ ਜਾ ਸਕਣ। ਹੁਣ ਇੱਧਰਲੇ ਕਿੰਨੇ ਜਾਣੇ ਤਰਸ ਰਹੇ ਆ, ਮੈਂ ਕਿੰਨੇ ਪੁਲਿਸ ਵਾਲਿਆਂ ਦੇ ਨਾਲ ਜਿਹੜੇ ਅਸੀਂ ਗਏ ਹਾਂ ਵਲੀਗਨਾਰ ਦੇ ਜਿਹੜੇ ਗਏ ਅਸੀਂ ਤਾਂ ਉੱਥੋਂ ਜਦੋਂ ਵਾਪਸ ਆਉਣ ਲੱਗੇ ਮੈਂ ਕਈਆਂ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਆ। ਉਹਨਾਂ ਨੇ ਜਦੋਂ ਸਾਨੂੰ ਪਾਣੀ ਪੂਣੀ ਪੁੱਛਦੇ ਸੀ ਤੇ ਉਹ ਕਹਿੰਦੇ ਅਸੀਂ ਉੱਧਰ ਜਾ ਨਹੀਂ ਸਕਦੇ ਤੇ ਮੈਨੂੰ ਬਹੁਤ ਪਰੇਸ਼ਾਨੀ ਮਨ ਹੁੰਦੀ ਸੀ ਕਿ ਨਹੀਂ ਇਹਨਾਂ ਦਾ ਵੀ ਜਾਣਾ ਬਣਦਾ ਹੈ, ਇਹਨਾਂ ਦਾ ਵੀ ਜਾਣਾ ਬਣਦਾ। ਜੇ ਸਾਡਾ ਦਿਲ ਕਰਦਾ ਇੱਥੇ ਆਉਣ ਦਾ, ਆਪਣਾ ਪਿਛੋਕੜ ਦੇਖਣ ਨੂੰ ਹਰ ਬੰਦੇ ਦਾ ਦਿਲ ਕਰਦਾ, ਹਰ ਇੱਕ ਦਾ ਦਿਲ ਕਰਦਾ ਤੇ ਇਹਨਾਂ ਦਾ ਵੀ ਜਾਣਾ ਬਣਦਾ, ਇਹਨਾਂ ਨੂੰ ਵੀ ਜਾਣਾ ਚਾਹੀਦਾ। ਇਹ ਖੁੱਲ੍ਹ ਮਿਲਣੀ ਚਾਹੀਦੀ ਆ। ਬਿਲਕੁਲ ਜੀ, ਇਹ ਆਪਣੀਆਂ ਜਿਹੜੀਆਂ ਗਵਰਨਮੈਂਟ ਆ ਇਨਸ਼ਾਅੱਲਾ ਸਾਡੇ ਪਾਕਿਸਤਾਨ ਦੀ ਗਵਰਨਮੈਂਟ ਤਾਂ ਬਹੁਤ ਸੰਜੀਦਾ ਹੈ ਇਸ ਗੱਲ ਲਈ। ਉਹ ਵਾਹਿਗੁਰੂ ਕਰੇ ਕਿ ਉਹ ਖੁੱਲ੍ਹ ਮਿਲ ਜਾਵੇ ਤੁਹਾਨੂੰ ਵੀ ਜਾਣ ਦੀ ਤੇ ਸਾਡੇ ਵੀ ਸਾਰਿਆਂ ਨੂੰ ਇੱਧਰ ਆਉਣ ਦੀ। ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ ਜੀ। ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਜੀ? ਬੜੀ ਕਿਰਪਾ ਅੱਲਾ ਦੀ ਨਾਮ ਸ਼ੁਕਰ। ਦੱਸੋ ਆਪਣਾ ਕੀ ਆ? ਨਿਸ਼ਾਨ ਸਿੰਘ। ਨਿਸ਼ਾਨ ਸਿੰਘ। ਹਾਂਜੀ ਠੀਕ ਹੈ, ਕਿਹੜੇ ਏਰੀਆ ਚੋਂ ਆਏ ਆ ਜੀ? ਅਸੀਂ ਤੁਹਾਡੇ ਗੁਆਂਢੀ ਇਸ ਬਾਰਡਰ ਵਾਘਾ ਬਾਰਡਰ ਦੇ ਨਾਲ ਹੀ ਸਾਡੇ ਬਾਰਡਰ ਦੇ ਪਿੰਡ ਨੇ ਜੀ। ਅੱਛਾ ਹਾਂਜੀ 12 ਉਟਾਰੀ ਤੋਂ ਵਾਘਾ ਬਾਰਡਰ ਤੋਂ 12 ਕਿਲੋਮੀਟਰ ਪਰਲੇ ਪਾਸੇ। ਅੱਛਾ, ਫਿਰ ਤਾਂ ਨੇੜੇ ਹੀ ਆ। ਹਾਂ ਨੇੜੇ ਬਾਰਡਰ ਤੋਂ ਆਏ। ਪਹਿਲੀ ਵਾਰੀ ਆਏ ਹੋ ਪਾਕਿਸਤਾਨ? ਨਹੀਂ ਅੱਗੇ 2-3 ਵਾਰ ਹੋ ਗਿਆ ਮੈਂ। ਅੱਛਾ, ਹਾਂਜੀ ਕਿੱਦਾਂ ਲੱਗਾ ਆ ਕੇ? ਬਹੁਤ ਆਨੰਦ ਆਉਂਦਾ, ਜੀਤ ਕਰਦਾ ਹਰ ਜਥੇ ਦੇ ਨਾਲ ਆਈਏ ਪਰ ਅੱਗੋਂ ਵੀਜ਼ਾ ਨਹੀਂ ਦਿੰਦੀ ਸਾਡੀ ਸਰਕਾਰ, ਵੀਜ਼ੇ ਵਜ੍ਹਾ ਕਾ ਪਿਛਾ ਹੋ ਜਾਂਦਾ। ਹੁਣ 2-2.5 ਸਾਲ ਬਾਅਦ ਫੇਰ ਆਏ ਦਿਲ ਕੀਤਾ ਦਰਸ਼ਨਾਂ ਨੂੰ, ਬੜਾ ਆਨੰਦ ਆਇਆ ਜੀ ਦਰਸ਼ਨ ਕਰਕੇ, ਬਹੁਤ ਪਿਆਰ ਮਿਲਿਆ, ਬੜਾ ਇਸ ਆਨੰਦ। ਧਰਤੀ ਤੇ ਆ ਕੇ ਕੀ ਮਹਿਸੂਸ ਕਰਦੇ ਹੋ? ਇਹ ਧਰਤੀ ਤੇ ਇਹ ਮਹਿਸੂਸ ਕਰਦੇ ਵੀ ਅੱਲਾ ਦੀ ਆਪਣੀ ਧਰਤੀ ਹੈ। ਬਾਬਾ ਨਾਨਕ ਅੱਲਾ ਦਾ ਰੂਪ ਸੀ ਔਰ ਸਭ ਦਾ ਸਾਂਝਾ ਪੀਰ ਸੀ। ਉਹਦੀ ਧਰਤੀ ਤੇ ਆ ਕੇ ਮਹਿਸੂਸ ਹੁੰਦਾ ਸਾਰੀ ਮਨੁੱਖਤਾ ਦੇਖੀ ਆ, ਪਰ ਆਪਾਂ ਵੱਡੀਆਂ ਪਾ ਰਹੀਆਂ ਇੱਥੇ ਆਣ ਕੇ। ਆਪਾਂ ਵੱਖ-ਵੱਖ ਰਾਹ ਬਣਾ ਲਏ, ਵੱਖਰੇ ਸਰਦਾਂ ਬਣਾ ਲਈਆਂ। ਬਾਬੇ ਨਾਨਕ ਨੇ ਨਹੀਂ ਬਣਾਈ, ਉਹ ਤਾਂ ਸਾਰੇ ਮੁਲਕਾਂ ਨਾਲ ਵਰਲਡ ਨਾਲ ਪਿਆਰ ਕੀਤਾ ਉਹਨਾਂ। ਜਿੰਨੇ ਗ੍ਰੰਥ ਨੇ ਉਹ ਵੀ ਇਹੋ ਆਂਦੇ ਵੀ ਸਾਰੀ ਮਨੁੱਖਤਾ ਇੱਕ ਹੈ, ਜੋ ਦਿਸੇ ਸੋ ਤੇਰਾ ਰੂਪ। ਸਾਡੀ ਬਾਣੀ ਵੀ ਇਹੋ ਗੱਲ ਆਂਦੀ, ਏਕ ਪਿਤਾ ਏਕ ਸਕੇ ਹਮਬਾਰਕ ਤੂੰ ਮੇਰਾ ਗੁਰ ਹੈ। ਪਿਤਾ ਇੱਕ ਆ ਸਭ ਦਾ। ਇੱਥੋਂ ਸਾਡੇ ਰਸਤੇ ਵੱਖ-ਵੱਖ ਨਾ ਬਣਾਏ, ਵੱਖਰੇ ਜੀ, ਨਾ ਰੱਬ ਦੀ ਜ਼ਾਤ ਤਾਂ ਵੱਖਰੇ, ਇੱਕੋ ਹੀ ਹੈ। ਜਾਣਾ ਵੀ ਇੱਕ ਥਾਂ, ਆਏ ਵੀ ਇੱਕ ਥਾਂ, ਜਿੱਥੇ ਜਾ ਕੇ ਲੇਖਾ ਹੋਣਾ ਉਹ ਵੀ ਇੱਕੋ ਜਗ੍ਹਾ ਵਾ। ਚੰਗੇ ਬੰਦੇ ਦਾ ਜਿੱਥੇ ਜਾ ਕੇ ਲੇਖਾ ਹੋਣਾ। ਤੇ ਜੇ ਆਪਾਂ ਸਾਰਿਆਂ ਨਾਲ ਪਿਆਰ ਕਰਾਂਗੇ ਜਿੱਦਾਂ ਤੁਸੀਂ ਕਰਦੇ ਜੇ, ਤਾਂ ਅੱਲਾ ਦੀ ਦਰਗਾਹ ਵਿੱਚ ਥਾਂ ਬਣਿਆ ਹੀ ਬਣਿਆ। ਅੱਲਾ ਨੇ ਆਪਣੇ ਚਰਨਾਂ 'ਚ ਥਾਂ ਦੇ ਦੇਣਾ। ਚੰਗਾ ਜੀ, ਸਤਿ ਸ੍ਰੀ ਅਕਾਲ ਜੀ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਤੁਹਾਡੀ। ਇਹਦੀਆਂ ਯੂਟਿਊਬਾਂ ਬਹੁਤ ਦੇਖਦਾ ਹੁੰਦਾ। ਅੱਛਾ ਜੀ, ਉਹ ਜਾਂ ਹਿੱਸੋ ਵਾਲੀਆ ਵੀ ਹੈਗਾ, ਹਾਂਜੀ ਉਹ ਵੀ ਉਹਦੀ ਮੇਰੇ ਨਾਲ ਗੱਲ ਕਰਾਈ। ਉਹਦੀ ਗੱਲ ਤੁਹਾਡੀ ਠਹਿਰ ਕੇ ਕਰਾ ਦਿੰਦੇ ਹਾਂ। ਉਹਦੇ ਨਾਨਕੇ ਹੈਗੇ ਰਾਣਕੇ। ਅੱਛਾ ਅੱਛਾ ਜੀ, ਆਪਣਾ ਨਾਮ ਦੱਸੋ ਤੇ ਇਲਾਕਾ ਦੱਸੋ, ਕਿਹੜੇ ਇਲਾਕੇ ਚੋਂ ਆਏ? ਜ਼ਿਲ੍ਹਾ ਲੁਧਿਆਣਾ, ਤਹਿਸੀਲ ਜਗਰਾਵਾਂ, ਪਿੰਡ? ਪਿੰਡ ਸਿੱਧਵਾਂ ਸਲੇਮਪੁਰਾ, ਜਿੱਥੇ ਕੈਂਪ ਲੱਗਾ ਸੀ। ਵਾਹ ਜੀ ਤੁਸੀਂ ਵਾਹ। ਬਾਰ-ਬਾਰ ਜ਼ਿਕਰ ਆਉਂਦਾ ਨਾ ਸਿੱਧਵਾਂ ਸਲੇਮਪੁਰਾ, ਉਹ ਮੈਂ ਉਹਦੇ 'ਚੋਂ ਥੋੜ੍ਹੀ ਜੀ ਕਨਫਰਮੇਸ਼ਨ ਥੋੜ੍ਹੀ ਜੀ ਸੈੱਟ ਕਰਨੀ ਆ। ਹਾਂ, ਕਰੋ। ਉਹ ਜਿਹੜੇ ਇੱਕ ਇਹਨਾਂ ਨੇ ਯਾਰ ਹਵਾ ਹਰੇ ਆ ਜਾ ਗੋਜਰਾ ਮਾਡਲ ਹਾਊਸ ਹਾਂ ਦੀ ਇੱਕ ਇੰਟਰਵਿਊ ਲਈ ਸੀ। ਅੱਛਾ, ਮੀਆਂ ਮੀਆਂ ਸਾਹਿਬ, ਮੀਆਂ ਕਰੀਮ ਸਾਹਿਬ। ਹਾਂ ਕਰੀਬ, ਜਿਹਦਾ ਪਿਤਾ ਮਾਸਟਰ ਸੀ, ਹਾਂ ਹਾਂ ਉਧਰ ਮਲੇਰਕੋਟਲੇ ਲਈ ਲੱਗਾ ਸੀ। ਉਹਦਾ ਪਿੰਡ ਸਲੇਮਪੁਰਾ। ਅੱਛਾ ਠੀਕ ਹੈ, ਉਹਦੇ 'ਚ ਲਿਖਿਆ ਤੁਸੀਂ ਦੱਸਦੇ ਸਲੇਮਪੁਰੇ ਤੋਂ ਸਿੱਧਵਾਂ ਬੇਟ 4 ਕਿਲੋਮੀਟਰ। ਵੱਟ 4 ਕਿਲੋਮੀਟਰ ਨਹੀਂ, ਇਹ ਤਾਂ ਆਹ ਸਲੇਮਪੁਰਾ, ਆਹ ਸਿੱਧਵਾਂ ਬੇਟ, ਇਹਦੇ ਵਿੱਚ 15 ਫੁੱਟ ਦੀ ਗਲੀ ਸੀ। ਇਹ ਮੈਂ ਕਲੀਅਰ ਕਰਨੀ ਸੀ। ਠੀਕ ਹੋ ਗਿਆ, ਠੀਕ ਹੋ ਗਿਆ। ਤੇਰੀਆਂ ਵੀ ਬਹੁਤ ਦੇਖੀਆਂ, ਖਲੀਕ ਹਿੱਸੋ ਵਾਲੀਆਂ ਗੁੱਜਰ ਦੀਆਂ, ਖਾਲੇ ਹਿੱਸੋ ਗੁੱਜਰਵਾਲ ਦੀਆਂ, ਉਹਦੀਆਂ ਵੀ ਬਹੁਤ ਦੇਖੀਆਂ ਨੇ, ਤੇ ਨਸੀਰ ਢਿੱਲੋਂ ਦੀਆਂ ਵੀ ਬਹੁਤ ਦੇਖੀਆਂ ਮੈਂ। ਤੁਸੀਂ ਕੀ ਸਮਝਦੇ ਹੋ ਜਿਹੜੀ ਸਾਡੇ ਸਾਰੇ ਭਰਾਵਾ ਕਰਦੇ ਆ ਕੰਮ ਇਸ ਪਾਰਟੀਸ਼ਨ ਸਟੋਰੀਆਂ ਤੇ, ਇਹਨਾਂ ਨੇ ਕਿੰਨਾ ਨੇੜੇ ਕੀਤਾ? ਬੜਾ ਨੇੜੇ ਕੀਤਾ। ਇਹ ਅੱਜ ਤੋਂ 20 ਸਾਲ ਜੇ ਪਹਿਲਾਂ ਸਾਲਾ ਮੀਡੀਆ ਜਾਗਿਆ ਹੁੰਦਾ ਨਾ, ਜੰਮਿਆ ਹੁੰਦਾ, ਫਿਰ ਜਿਹੜੇ ਹੁਣ ਬੁੱਢੇ ਕਰ ਗਏ ਉਹ ਸਾਰੇ ਲਾਈਨ 'ਚ ਆ ਜਾਣੇ ਸੀ। ਗੱਲ ਫਾਲੋ ਕਰ ਗਏ ਨਾ। ਬਿਲਕੁਲ ਸਹੀ ਗੱਲ।